ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਉਹਨਾਂ ਦਾ ਸਵਾਗਤ ਕਰਨ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲਦੇ ਹਾਂ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 2092770113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰਦੇ ਹਾਂ ਹੁਣ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਕਰੀਏ ਮਿੰਟੂ ਜੀ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੇਕਰ ਰੁਕ ਕਰੀਏ ਆਪਾਂ ਅਮਰੀਕਾ, ਇਜ਼ਰਾਈਲ, ਈਰਾਨ ਦੀ ਜੰਗ ਦੇ ਬਾਰੇ। ਜੰਗਬੰਦੀ ਪਹਿਲਾਂ ਐਲਾਨ ਹੋਈ, ਉਸ ਤੋਂ ਬਾਅਦ ਖੱਟੀਆਂ ਜੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ, ਪਰ ਹੁਣ ਸਾਰੇ ਹੀ ਦੁਨੀਆ ਦੀ ਨਿਗਾਹ ਟਿਕੀ ਹੋਈ ਹੈ ਪਾਕਿਸਤਾਨ ਤੇ। ਕਹਿੰਦੇ ਇਕੱਠੇ ਹੋ ਰਹੇ ਨੇ ਪਾਕਿਸਤਾਨ ਦੀ ਧਰਤੀ ਤੇ। ਇਤਿਹਾਸਕ ਦਿਨ ਇਹ ਇਤਿਹਾਸ ਦੀਆਂ ਕਿਤਾਬਾਂ 'ਚ ਲਿਖਿਆ ਜਾਊਗਾ ਤੇ ਸਾਰੇ ਤਕਰੀਬਨ ਤੁਰ ਪਏ ਨੇ ਆਪਣੇ ਆਪਣੇ ਟਿਕਾਣਿਆਂ ਤੋਂ ਪਾਕਿਸਤਾਨ ਦੇ ਵਿੱਚ ਬੈਠ ਕੇ ਮੀਟਿੰਗ ਕਰਨ ਦੇ ਲਈ। ਕਿਹੜੇ ਵਫਦ ਆ ਗਏ, ਕਿਹੜੇ ਰਹਿ ਗਏ ਤੇ ਕਿੱਦਾਂ ਦੀ ਗੱਲਬਾਤ ਹੋਣ ਦੀ ਆਸ ਹੈ ਜੀ? ਜੀ ਬਿਲਕੁਲ। ਇਸ ਵੇਲੇ ਜੇ ਆਪਾਂ ਖਬਰਾਂ ਦੀ ਦੁਨੀਆ ਤੇ ਝਾਤ ਮਾਰ ਕੇ ਦੇਖੀਏ ਤੇ ਈਰਾਨ ਦੇ ਵਫਦ ਦੀ ਹਾਲੇ ਉਡੀਕ ਆ, ਪਰ ਈਰਾਨ ਦੇ ਨਾਲ ਗੱਲਬਾਤ ਵਾਸਤੇ ਅਮਰੀਕਨ ਉਪ ਰਾਸ਼ਟਰਪਤੀ ਹੈ ਜਿਹੜੇ ਉਹ ਰਵਾਨਾ ਹੋ ਗਏ ਨੇ। ਠੀਕ ਹੈ ਜੀ। ਤੇ ਨਾਲ ਕਿਹਾ ਉਹਨਾਂ ਨੇ ਕਿ ਈਰਾਨ ਖੇਡ ਨਾ ਖੇਡੇ, ਇਮਾਨਦਾਰੀ ਦੇ ਨਾਲ ਗੱਲ ਕਰੇ। ਤੇ ਜਦੋਂ ਤੱਕ ਹੁਣ ਆਪਾਂ ਇਹ ਨਹੀਂ ਕਨਫਰਮ ਹੁੰਦੇ ਕਿ ਡੈਲੀਗੇਸ਼ਨ ਈਰਾਨ ਦਾ ਪਹੁੰਚੇਗਾ ਕਿ ਨਹੀਂ, ਤਾਂ ਫਿਲਹਾਲ ਥੋੜਾ ਜਿਹਾ ਇਸ ਗੱਲਬਾਤ ਦੇ ਵਿੱਚ, ਜਿਵੇਂ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ, ਬੜਾ ਕਈ ਵਾਰ ਦਿਲ ਜਿੱਤ ਲੈਂਦੇ ਹੋ ਸ਼ਬਦ ਇਸਤੇਮਾਲ ਕਰਕੇ, ਕਿ ਖੱਟੀਆਂ ਜਿਹੀਆਂ ਖਬਰਾਂ, ਤੇ ਉਦੋਂ ਤੱਕ ਇਹ ਕੰਮ ਖੱਟਾ ਹੀ ਰਹੇਗਾ ਗੁਰਪ੍ਰੀਤ। ਮਿੱਠਾ ਉਦੋਂ ਹੋਏਗਾ ਜਦੋਂ ਇੱਕ ਤੇ ਸਾਰੇ ਡੈਲੀਗੇਸ਼ਨ ਆ ਜਾਣ, ਤੇ ਦੂਜਾ ਹੈ ਕਿ ਇੱਕ ਸਹਿਮਤੀ ਜਿਹੜੀ ਹੈ ਉਹ ਬਣ ਜਾਵੇ। ਮਤਲਬ ਕਿ ਸਕਾਰਾਤਮਕ ਕਿਸੇ ਕਨਕਲੂਜਨ ਤੇ ਗੱਲ ਪਹੁੰਚੇ ਨਾ, ਫਿਰ ਮਜ਼ਾ ਆ ਜਾਏਗਾ। ਫਿਰ ਆਪਾਂ ਨੂੰ ਵੀ ਲੱਗੇਗਾ ਕਿ ਹਾਂ ਯਾਰ ਠੀਕ ਆ, ਵਿਪਤਾ ਆਈ ਦੁਨੀਆ ਤੇ ਚੱਲ ਗਈ। ਤਾਂ ਲਿਹਾਜ਼ਾ ਇੰਤਜ਼ਾਰ ਕਰਦੇ ਆ। ਪਰ ਗੁਰਪ੍ਰੀਤ ਸੋਚ ਕੇ ਦੇਖੋ ਕਿ ਅੱਜ ਸਾਡੇ ਇੰਡੀਆ ਦੀ ਕੀ ਪੋਜੀਸ਼ਨ ਹੈ। ਮੈਂ ਸੱਚੀਓ ਦਿਲੋਂ ਅੱਜ ਬੜਾ ਹੀ ਇਸ ਗੱਲ ਤੋਂ ਮਾਯੂਸ ਹਾਂ ਕਿ ਅੱਜ ਪਾਕਿਸਤਾਨ ਜਿਹੜਾ ਹੈ ਉਹ ਬਿਲਕੁਲ ਚਮਕਿਆ ਪਿਆ ਹੈ। ਬਿਲਕੁਲ ਜਿੱਦਾਂ ਕਹਿ ਲਈਏ ਕਿ ਦੁਨੀਆ ਦੀਆਂ ਖਬਰਾਂ ਦੀ ਉਹ ਚਮਕਦੀ ਸੁਰਖੀ ਆ। ਤੇ ਮੇਰੇ ਖਿਆਲ ਦੇ ਨਾਲ ਜੇ ਸਾਡੀ ਕੂਟਨੀਤੀ, ਇਹ ਜਿਹੜੇ ਸਾਡੇ ਬੇਸ਼ਰਮ ਹਾਕਮ ਆ ਜਿਨ੍ਹਾਂ ਦਾ ਇੱਕ ਸੂਤਰੀ ਏਜੰਡਾ ਹੈ ਆਪਣੇ ਆਪ ਨੂੰ ਬੜਾ ਵੱਡਾ ਸਿੱਧ ਕਰਨਾ, ਬਸ ਗੋਟੀਆਂ ਲਾਲ ਰੱਖਣੀਆਂ, ਜੇ ਇਹਨਾਂ ਦੀ ਕੂਟਨੀਤੀ ਸਟੀਕ ਹੁੰਦੀ, ਸਪਸ਼ਟ ਹੁੰਦੀ, ਇਮਾਨਦਾਰ ਹੁੰਦੀ, ਮੇਰੇ ਖਿਆਲ ਦੇ ਨਾਲ ਅੱਜ ਇਹ ਗੱਲਬਾਤ ਤੁਹਾਡੇ ਦਿੱਲੀ ਹੋ ਰਹੀ ਹੁੰਦੀ। ਇਹ ਮੇਰਾ ਮੰਨਣਾ ਹੈ ਵਿਅਕਤੀਗਤ ਤੌਰ ਤੇ। ਇਹ ਬਸ਼ਰਤੇ ਕਿ ਸਾਡੇ ਪ੍ਰਧਾਨ ਮੰਤਰੀ ਨੇ ਦੁਮਸ਼ੱਲਾ ਬਣ ਕੇ ਅਮਰੀਕਾ ਦਾ ਸਾਥ ਨਾ ਦਿੱਤਾ ਹੁੰਦਾ। ਸਾਡੇ ਪ੍ਰਧਾਨ ਮੰਤਰੀ ਨੇ ਯੁੱਧ ਤੋਂ 36 ਘੰਟੇ ਪਹਿਲਾਂ ਇਜ਼ਰਾਈਲ ਦੀ ਪਾਰਲੀਮੈਂਟ 'ਚ ਖਲੋ ਕੇ ਹਮਾਇਤ ਨਾ ਦਿੱਤੀ ਹੁੰਦੀ। ਸਾਡੇ ਪ੍ਰਧਾਨ ਮੰਤਰੀ ਨੇ ਈਰਾਨ ਵ ਫਿਲਿਸਤੀਨ ਦੇ ਨਾਲ ਸੰਬੰਧ ਜਿਹੜੇ ਆ ਉਹ ਵਿਗਾੜੇ ਨਾ ਹੁੰਦੇ। ਮੁਸਲਿਮ ਦੇਸ਼ਾਂ ਦੇ ਵਿੱਚ ਸਾਡੀ ਛਵੀ ਦਾ ਪ੍ਰਭਾਵ ਜਿਹੜਾ ਸੀ ਉਹ ਬਦਲਿਆ ਨਾ ਹੁੰਦਾ। ਤੇ ਅੱਜ ਮੇਰੇ ਖਿਆਲ ਦੇ ਨਾਲ ਇਹ ਜੋ ਇਸਲਾਮਾਬਾਦ ਟਾਕਸ ਹੈ, ਇਹ ਸ਼ਾਇਦ ਅੱਜ ਇੱਥੇ ਆਪਾਂ ਨੂੰ ਵੇਖਣ ਨੂੰ ਮਿਲਦਾ। ਔਰ ਇਹ ਵੀ ਸੀ ਕਿਉਂਕਿ ਇਹ ਇੱਕ ਆਈਡੀਅਲ, ਇਸਨੂੰ ਥੋੜਾ ਜਿਹਾ ਬਰੀਕੀ ਨਾਲ ਸਮਝਣਾ। ਇੰਡੀਆ ਆਈਡੀਅਲ ਮੁਲਕ ਸੀ, ਪਾਕਿਸਤਾਨ ਆਈਡੀਅਲ ਨਹੀਂ ਸੀ। ਇੰਡੀਆ ਇਉਂ ਆਈਡੀਅਲ ਸੀ ਕਿ ਸਾਡੀ ਇਜ਼ਰਾਈਲ ਦੇ ਨਾਲ ਵੀ ਸੀ, ਸਾਡੀ ਅਮਰੀਕਾ ਦੇ ਨਾਲ ਵੀ ਸੀ, ਸਾਡੀ ਈਰਾਨ ਦੇ ਨਾਲ ਵੀ ਸੀ। ਤਿੰਨ ਮੁਲਕੀ ਯੁੱਧ 'ਚ ਨੇ ਨਾ।
ਤਿੰਨ ਹੀ ਨੇ। ਸਾਡੀ ਤਿੰਨਾਂ ਦੇ ਨਾਲ ਬਹੁਤ ਅੱਛੀ ਸੀ, ਪਰ ਬਾਵਜੂਦ ਇਸ ਦੇ ਜੇ ਸਾਲਿਸ ਦੀ ਭੂਮਿਕਾ ਦੇ ਵਿੱਚ ਬਈ ਪਾਕਿਸਤਾਨ ਹੈ ਤਾਂ ਕਿਤੇ ਨਾ ਕਿਤੇ ਨਹੀਂ, ਮੈਂ ਕਹੂੰਗਾ ਕਿ ਬਹੁਤ ਹੱਦ ਤੱਕ ਇਹਦੀ ਜ਼ਿੰਮੇਵਾਰੀ ਸਾਡੇ ਨਰਿੰਦਰ ਮੋਦੀ ਦੀ ਖਸਤਾ ਕੂਟਨੀਤੀ ਤੇ ਬਿਲਕੁਲ ਜਿੱਦਾਂ ਕਹਿ ਲਈਏ ਕਿ ਲੀਓ ਲੱਥੀ ਇਹਨਾਂ ਦੀ ਜਿਹੜੀ ਰਾਜਨੀਤਿਕ ਪੈਂਤੜੇਬਾਜ਼ੀ ਸੀ ਉਹਦਾ ਇਹ ਸਿੱਟਾ ਹੈ। ਤਾਂ ਜਿਹੜਾ ਅੱਜ ਇਸਲਾਮਾਬਾਦ ਦੁਨੀਆ ਦੇ ਨਕਸ਼ੇ ਤੇ ਛਾ ਗਿਆ, ਇੱਥੇ ਦਿੱਲੀ ਹੋਣਾ ਸੀ, ਔਰ ਪ੍ਰਧਾਨ ਮੰਤਰੀ ਹੱਥਾਂ 'ਚ ਹੱਥ ਪਾਉਂਦੇ, ਪ੍ਰਧਾਨ ਮੰਤਰੀ ਆਪ ਜਿਵੇਂ ਜਾਲੀ ਜਿਹਾ ਹਾਸਾ ਹੱਸਦੇ ਆ, ਅਸਲੀ ਹਾਸਾ ਹੱਸ ਰਹੇ ਹੁੰਦੇ, ਔਰ ਪੂਰੀ ਦੁਨੀਆ ਨਰਿੰਦਰ ਮੋਦੀ ਨੂੰ ਝੁੱਕ ਕੇ ਸਲਾਮ ਕਰ ਰਹੀ ਹੁੰਦੀ ਕਿ ਵਾਕਿਆ ਜੋ ਭਾਰਤ ਦਾ ਰੁਤਬਾ ਸੀ ਗੁੱਟ ਨਿਰਲੇਪ ਦੇਸ਼ਾਂ ਦੀ ਇੱਕ ਲੀਡਿੰਗ ਜੋ ਉਹਨਾਂ ਨੇ ਭੂਮਿਕਾ ਅਦਾ ਕੀਤੀ ਸੀ, ਸਾਰਾ ਕੁਝ ਵੈਸਾ ਜਾਂਦਾ। ਪਰ ਅਫਸੋਸ ਆ ਬੇਹੱਦ, ਮੈਨੂੰ ਕੋਈ ਪਾਕਿਸਤਾਨ ਦੇ ਨਾਲ ਜੈਲਸ ਨਹੀਂ ਹੈਗੀ, ਮੈਂ ਲਿਬਰਲ ਆਦਮੀ ਆ, ਮੈਨੂੰ ਆਪਦੇ ਪੱਖ ਤੋਂ ਮਾਯੂਸੀ ਆ ਕਿ ਜੇਕਰ ਇਹਨਾਂ ਦੀ ਕੂਟਨੀਤੀ ਅੱਜ ਪੈਂਚਰ ਨਾ ਹੋਈ ਹੁੰਦੀ ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਸੰਵਾਦ ਹੈ, ਜੋ ਸਿਖਰ ਸੰਮੇਲਨ ਆ, ਇਹ ਦਿੱਲੀ 'ਚ ਹੋ ਰਿਹਾ ਹੁੰਦਾ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਇਹ ਟਰਾਲੀਆਂ ਬਹੁਤ ਕਸੂਤੀਆਂ ਫਸੀਆਂ ਨੇ, ਇਹ ਟਰਾਲੀ ਬਹੁਤ ਫਜ਼ੀਅਤ ਕਰਾਉਂਦੀ ਹੈ ਜੀ। ਇੱਕ ਵਾਰ ਮੁੜ ਤੋਂ ਟਰਾਲੀ ਨੇ ਤੋਏ ਕਰਾਤੀ ਹੈ ਆਮ ਆਦਮੀ ਪਾਰਟੀ ਦੀ। ਹਾਂ, ਗੱਡੀ ਤੇ ਲਿਖਾ ਲੈ ਮੇਰਾ ਨਾਮ ਮਿੱਤਰਾ, ਉਹ ਗੀਤ ਸੀਗਾ ਨਾ, ਤਾਂ ਬਸ ਇਹਨਾਂ ਦਾ ਟਰਾਲੀ ਦੇ ਨਾਂ ਲਿਖਿਆ ਜਾਂਦਾ। ਕਦੇ ਟਰਾਲੀ ਇਹਨਾਂ ਦੇ ਮਤਲਬ ਕਿ ਬੰਦਿਆਂ ਦੇ ਜ਼ਮੀਨ ਹੇਠ ਮਿਲ ਜਾਂਦੀ ਆ, ਕਦੇ ਟਰਾਲੀ ਇਹਨਾਂ ਦੀ ਜ਼ਮੀਰ ਹਿਲਾ ਦਿੰਦੀ ਆ। ਦੇਖੋ ਇਹ ਬੜਾ ਵੱਡਾ ਮੁੱਦਾ ਬਣ ਗਿਆ ਗੁਰਪ੍ਰੀਤ। ਮਸਲਾ ਪਤਾ ਕੀ ਹੁੰਦਾ ਹੈ ਕਿ ਗੱਲ ਛੋਟੀ ਹੁੰਦੀ ਆ ਪਰ ਉਹਦੇ ਮਾਇਨੇ ਬੜੇ ਵੱਡੇ ਨਿਕਲਦੇ ਆ। ਮਸਲਨ ਜਿਹੜੀ ਕਹਾਣੀ ਆ, ਇਹ ਕਹਾਣੀ ਕਈ ਮਹੀਨੇ ਪਹਿਲਾਂ ਤੋਂ ਚੱਲਦੀ ਆ ਕਿ ਕਿਵੇਂ ਜਿਹੜੇ ਇੱਕ ਟਰਾਲੀ ਨਿਰਮਾਤਾ ਜਿਨ੍ਹਾਂ ਨੇ ਭਰਾਵਾਂ ਦੋ, ਵੈਸੇ ਉਹ ਬ੍ਰਦਰਸ ਨੇ ਮੁਕੇਰੀਆਂ ਇਲਾਕੇ ਦੇ, ਤਾਂ ਉਹਨਾਂ ਨੇ ਕਿਵੇਂ ਜੌਬ ਛੱਡੀ, ਇਨੋਵੇਟਿਵ ਆਈਡੀਆਜ਼ ਲੈ ਕੇ ਉਹਨਾਂ ਨੇ PTO ਟਰਾਲੀਆਂ ਬਣਾਈਆਂ ਜਿਹੜੀਆਂ ਏਸ਼ੀਆ ਦਾ ਪਹਿਲਾ ਬ੍ਰਾਂਡ ਹੈ। ਸਾਨੂੰ ਤਾਂ ਫਖਰ ਹੋਣਾ ਚਾਹੀਦਾ, ਸਾਨੂੰ ਮਾਣ ਹੋਣਾ ਚਾਹੀਦਾ। ਔਰ ਇੱਕ ਟਰਾਲੀ ਮੁੰਡਿਆਂ ਜੀ ਦੇ ਥਰੂ ਗਈ ਕਿਉਂਕਿ ਪਿੰਡ ਇਹਨਾਂ ਦਾ ਸੇਮ ਆ। ਅੱਛਾ, ਉਸ ਤੋਂ ਬਾਅਦ ਪੇਮੈਂਟ ਰਹਿੰਦੀ ਸੀ। ਅਸਲ ਗੱਲ ਪੇਮੈਂਟ ਦੀ ਨਹੀਂ ਹੈ, ਜਿਹੜੀ ਗੱਲ ਪਬਲਿਕ ਦੇ ਵਿੱਚ ਘੱਟ ਆਈ ਆ। ਅਸਲ ਦੇ ਵਿੱਚ ਗੱਲ ਇਹ ਸੀ ਕਿ ਮੁੰਡਿਆਂ ਸਾਹਿਬ ਨੇ ਜਦੋਂ ਉਹਨਾਂ ਦਾ ਕੰਮਕਾਰ ਵੇਖਿਆ, ਇਹਨਾਂ ਦੇ ਕੋਲ ਤੇ ਬੁੱਕ ਹੀ ਟੁੱਟਦੀ, ਇਹਨਾਂ ਨੇ ਕਿਹਾ ਕਿ ਇੱਕ ਤੁਸੀਂ ਆਪਣਾ ਕੋਈ ਕਾਰਖਾਨਾ ਕਹਿ ਲਓ ਜਾਂ ਫੈਕਟਰੀ ਕਹਿ ਲਓ, ਹੋਰ ਲਾਓ ਤੇ ਵਿੱਚ ਮੇਰਾ ਹਿੱਸਾ ਰੱਖ ਲਓ। ਕਥਿਤ ਤੌਰ ਤੇ ਇਹ ਕਹਿ ਲਓ ਕਿ ਚੱਲ ਰਿਹਾ ਸੀ ਵਿਚਾਰ ਚਰਚਾ। ਤਾਂ ਉਹਨਾਂ ਨੇ ਕਿਹਾ ਕਿ ਯਾਰ ਅਸੀਂ ਕਿਹੜਾ ਧੀਰੂ ਬਾਈ ਅੰਬਾਨੀ ਜਾਂ ਤੁਹਾਡਾ ਹਿੱਸਾ ਕਾਹਤੇ ਰੱਖੀਏ ਵਿੱਚ। ਤੇ ਇਸ ਗੱਲ ਤੋਂ ਫਿਰ ਵਿਗੜਦੀ ਗੱਲ ਇੱਥੋਂ ਤੱਕ ਚਲੇ ਗਈ ਕਿ ਫਿਰ ਉਹਨਾਂ ਦੇ ਮਗਰ ਕਦੇ ਉਹਨੂੰ ਪਾ ਦਿਓ, ਕਦੇ ਉਹਨੂੰ ਪਾ ਦਿਓ। ਤੇ ਅੰਤ ਦੇ ਵਿੱਚ ਕੀ ਹੋਇਆ ਕਿ ਉਹਨਾਂ ਦਾ ਸਬਰ ਦਾ ਬੰਨ ਟੁੱਟ ਗਿਆ। ਉਹਨਾਂ ਨੇ ਅਫਸਰਾਂ ਨੂੰ ਸਿੱਧਾ ਕਹਿ ਦਿੱਤਾ ਕਿ ਅਸੀਂ ਜਾਣਦੇ ਹਾਂ, ਤੂੰ ਨਹੀਂ ਬੋਲਦੀ, ਤੇਰੇ 'ਚ ਸੁੱਚਾ ਸਿਉਂ ਬੋਲਦਾ ਵਾਲਾ ਹਿਸਾਬ ਕਿਤਾਬ ਹੈ ਨਾ। ਉਹਨਾਂ ਨੇ ਕਹਿ ਦਿੱਤਾ ਕਿ ਭਾਈ ਤੁਸੀਂ ਨਹੀਂ ਬੋਲਦੇ, ਤੁਸੀਂ ਨਹੀਂ ਕਰ ਰਹੇ, ਸਾਨੂੰ ਪਤਾ ਹੈ, ਤੇ ਅਸੀਂ ਤੇ ਉਸ ਬੰਦੇ ਤੋਂ ਭਾਈ ਪੈਸੇ ਲੈਣੇ ਨੇ। ਉਹ ਗੱਲ ਕਿਤੇ ਇਹਨਾਂ ਤੱਕ ਕਪੜੀ ਆ, ਇਹਨਾਂ ਨੇ ਲਾ ਲਈ ਕਾਲ, ਕਿਉਂਕਿ ਸੁਲਤਾਨ ਜੂ ਠਹਿਰੇ, ਇਹ ਤੇ ਬਾਦਸ਼ਾਹ ਜੂ ਠਹਿਰੇ, ਇਹ ਤੇ ਕਿਸੇ ਨੂੰ ਵੀ ਫੋਨ ਕਰ ਸਕਦੇ ਆ, ਇਹ ਤੇ ਕਿਸੇ ਨੂੰ ਵੀ ਕੁਝ ਵੀ ਕਹਿ ਸਕਦੇ ਆ। ਤਾਂ ਗੱਲ ਇਹ ਆ ਗੁਰਪ੍ਰੀਤ ਕਿ ਬਈ ਜਿਸ ਤਰ੍ਹਾਂ ਤੁਸੀਂ ਇਹਨਾਂ ਦਾ ਬਿਹੇਵ ਦੇਖਿਆ ਹੋਏਗਾ, ਉਹਨਾਂ ਨੇ ਰਿਕਾਰਡਿੰਗ ਕਰ ਲਈ, ਵਿੱਚ ਧਾਲੀਵਾਲ ਸਾਹਿਬ ਵੀ ਅੱਛਾ ਗਿਫਟ ਕੀਤਾ ਇਹਨਾਂ ਨੇ, ਧਾਲੀਵਾਲ ਨੂੰ ਕੀਤਾ ਹੈ। ਧਾਲੀਵਾਲ ਤੇ ਸਗੋਂ ਵਧੀਆ ਢੰਗ ਨਾਲ ਗੱਲ ਕਰਦੇ ਆ ਕਿ ਨਿਬੇੜੋ, ਪਰ ਇਹਨਾਂ ਦਾ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਰਵੱਈਆ। ਪਹਿਲੀ ਗੱਲ ਹੈ ਕਿ ਤੁਸੀਂ ਕਿਸੇ ਦਾ ਕੋਈ ਸੰਦ ਖਰੀਦਿਆ, ਕੋਈ ਸੱਪਾ ਖਰੀਦਿਆ, ਕੋਈ ਮਸ਼ੀਨਰੀ ਖਰੀਦੀ ਆ, ਪੇਮੈਂਟ ਅਗਲੇ ਨੂੰ ਮੌਕੇ ਤੇ ਦਿਓ। ਚਲੋ ਉਧਾਰ ਵੀ ਚੱਲਦਾ, ਇੱਕ ਇਕਰਾਰ ਕਰੋ। ਅੱਛਾ, ਫਿਰ ਜਦੋਂ ਤੁਸੀਂ ਕੰਮ ਕਰ ਦੇਖ ਲਿਆ ਹਿੱਸਾ ਪੱਤੀ, ਤਾਂ ਤੁਸੀਂ ਇਹਨਾਂ ਦਾ ਲਾਲਚ ਤੇ ਦੇਖੋ ਨਾ, ਤੁਸੀਂ ਇਹਨਾਂ ਦਾ ਗਰੀਡ ਦੇਖੋ ਕਿ ਕਿਸ ਤਰ੍ਹਾਂ ਕਿਸੇ ਦਾ। ਇਹ ਕਿਸੇ ਇੱਕ ਕਾਰੋਬਾਰੀ ਦੀ ਕਹਾਣੀ ਨਹੀਂ ਹੈ। ਅੱਜ ਮੁੰਡਿਆਂ ਸਾਹਿਬ ਨੂੰ ਮੈਂ ਫੋਨ ਕੀਤਾ, ਇਹਨਾਂ ਨੂੰ ਮੈਂ ਪੁਰਾਣੇ ਸਮੇਂ ਤੋਂ ਜਾਣਦਾ ਵਾ, ਇਹਨਾਂ ਨੇ ਫੋਨ ਨਹੀਂ ਚੁੱਕਿਆ। ਮੈਂ ਇਹਨਾਂ ਨੂੰ ਕਈ ਪ੍ਰਕਾਰ ਦੇ ਸਵਾਲ ਕਰਨੇ ਸਨ, ਮੇਰੇ ਜ਼ਿਹਨ ਦੇ ਵਿੱਚ ਮੈਂ ਕਈ ਤਰ੍ਹਾਂ ਦੇ ਸਵਾਲ ਕਰਨ ਲਈ ਤਿਆਰ ਸਾਂ, ਪਰ ਇਹਨਾਂ ਨੇ ਫੋਨ ਨਹੀਂ ਚੁੱਕਿਆ। ਔਰ ਹੁਣ ਤੱਕ ਜੇ ਤੁਸੀਂ ਦੇਖੋ ਕਿ ਇਹਨਾਂ ਦਾ ਕੋਈ ਪ੍ਰਤੀਕਰਮ ਵੀ ਨਹੀਂ ਹੈ। ਤਾਂ ਕਹਿਣ ਦਾ ਮਤਲਬ ਇਹ ਕਿ ਯਾਰ ਤੁਸੀਂ ਕਾਰੋਬਾਰੀਆਂ ਦੀ ਕਿਉਂ ਤੁਸੀਂ ਮਤਲਬ ਕਿ ਜ਼ਿੰਦਗੀ ਆਰਾਮ ਕੀਤੀ ਆ। ਇਹ ਕੋਈ ਇੱਕ ਕਹਾਣੀ ਨਹੀਂ ਹੈ। ਹੇਠਲੇ ਪੱਧਰ ਤੇ ਆ ਜਾਓ ਤੁਸੀਂ ਗੁਰਪ੍ਰੀਤ, ਹੇਠਲੇ ਪੱਧਰ ਤੇ ਆ ਜਾਓ ਤੁਸੀਂ। ਮੈਂ ਹਮੇਸ਼ਾ ਇੱਕ ਮਿਸਾਲ ਦਿੰਦਾ ਹੁੰਦਾ ਕਿ 2-3 ਥਾਵਾਂ ਤੇ ਚਲੇ ਜਾਓ, ਹਾਲ ਦੇਖਣਾ ਹੋਵੇ, ਇੱਕ ਤਹਿਸੀਲ 'ਚ ਚਲੇ ਜਾਓ, ਦਾਣਾ ਮੰਡੀ 'ਚ ਚਲੇ ਜਾਓ ਤੇ ਥਾਣੇ 'ਚ ਚਲੇ ਜਾਓ, ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੇ ਲੀਡਰ ਕਿੰਨੇ ਭੁੱਖੇ ਆ, ਤੁਹਾਡੇ ਲੋਕ ਕਿੰਨੇ ਤੰਗ ਆ, ਤੁਹਾਡੇ ਕਾਰੋਬਾਰੀ ਕਿੰਨੇ ਤੰਗ ਆ। ਸੋ ਇਹ ਕਹਾਣੀ ਕੋਈ ਇੱਕ ਵਿਅਕਤੀ ਦੀ ਨਹੀਂ, ਇੱਕ ਕਾਰੋਬਾਰੀ ਦੀ ਨਹੀਂ, ਇਹ ਇੱਕ ਸਮੁੱਚੇ ਗਰਕ ਚੁੱਕੇ ਸਿਸਟਮ ਦੀ ਹੈ। ਬਿਲਕੁਲ
ਸਥਿਤੀ ਇਹੋ ਜਿਹੀ ਹੈ। ਅੱਗੇ ਵਧੀਏ ਤਾਂ ਮੁੱਖ ਮੰਤਰੀ ਸਾਹਿਬ ਨੇ ਕੇਂਦਰੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ ਕਿ ਇਸ ਖਾਸ ਵਿਸ਼ੇ ਨੂੰ ਲੈ ਕੇ ਗੱਲਬਾਤ ਹੋਈ ਹੈ ਜੀ। ਦੇਖੋ ਗੁਰਪ੍ਰੀਤ, ਵਿਸ਼ਾ ਤਾਂ ਪ੍ਰਹਲਾਦ ਜੋਸ਼ੀ ਨੂੰ ਜੇ ਮਿਲੋਗੇ ਤਾਂ ਜ਼ਾਹਰਾ ਜੀ ਗੱਲ ਹੈ। ਇੱਕ ਤੇ ਆਪਣੀ ਹੁਣ ਕਣਕ ਜਿਹੜੀ ਆ ਮਾਰੀ ਵੀ ਗਈ, ਫਿਰ ਮੰਡੀਆਂ 'ਚ ਕਣਕ ਹੁਣ ਆ ਵੀ ਰਹੀ ਹੈ। ਇਹਨਾਂ ਨੇ 2-3 ਗੱਲਾਂ ਸ਼ਾਇਦ ਰੱਖੀਆਂ ਹੋਣਗੀਆਂ। ਨੰਬਰ 1 ਕਿ ਇੱਕ ਤੇ ਆੜਤੀਆਂ ਦਾ ਵਿਸ਼ਾ ਇਹਨਾਂ ਦੇ ਨਾਲ ਜੁੜਿਆ ਹੋਇਆ, ਭੰਡਾਰਨ ਦਾ ਵਿਸ਼ਾ ਇਹਨਾਂ ਦੇ ਨਾਲ ਜੁੜਿਆ ਹੋਇਆ ਪ੍ਰਹਲਾਦ ਜੋਸ਼ੀ ਹੋਰਾਂ ਦੇ ਨਾਲ। ਤਾਂ ਗੱਲ ਇਹ ਆ ਕਿ ਪ੍ਰਹਲਾਦ ਜੋਸ਼ੀ ਵਾਲਾ ਜਿਹੜਾ ਮਸਲਾ ਹੈ ਨਾ, ਅੱਗੇ ਵੀ ਇਹਨਾਂ ਨੇ 2-3 ਮੁਲਾਕਾਤਾਂ ਕੀਤੀਆਂ ਤੇ ਮੈਂ ਚਲੋ ਇਸ ਗੱਲ ਨੂੰ ਚੰਗਾ ਹੀ ਮੰਨਣਾ, ਕਿਉਂਕਿ ਗੁਰਪ੍ਰੀਤ ਰੋਏ ਤੋਂ ਬਿਨਾਂ ਤੇ ਮਾਂ ਵੀ ਤੁੱਕ ਨਹੀਂ ਦਿੰਦੀ। ਤੁਸੀਂ ਜਾਓਗੇ, ਗੱਲਬਾਤ ਕਰੋਗੇ, ਆਪਣੀ ਗੱਲ ਰੱਖੋਗੇ, ਕਿਉਂਕਿ ਅਸੀਂ ਕੋਈ ਭੀਖ ਥੋੜੀ ਮੰਗਦੇ। ਮੈਂ ਹਮੇਸ਼ਾ ਇਸ ਗੱਲੋਂ ਮਾਨ ਸਾਹਿਬ ਨਾਲ ਸਟੈਂਡ ਕਰਦਾ ਕਿ RDF ਸਾਡੀ ਮਿਹਨਤ ਦਾ ਪੈਸਾ ਹੈ, ਠੀਕ ਹੈ ਨਾ ਜੀ। ਸਾਡੇ ਕਿਸਾਨ ਦੀ ਪੈਦਾਵਾਰ ਆ, ਸਾਡੇ ਆੜਤੀਆਂ ਦੀ ਉਹ ਮਿਹਨਤ ਹੈ ਕਿ ਉਹ ਮੰਡੀਕਰਨ ਕਰਦੇ ਆ, ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਣਕ ਚੁਕਾਉਂਦੇ ਆ, ਝੋਨਾ ਚੁਕਾਉਂਦੇ ਆ, ਤਾਂ ਉਹਦੇ ਵਿੱਚੋਂ ਇੱਕ ਅਸੀਂ ਲੇਵੀ ਲੈਂਦੇ ਆ, ਇਹਨਾਂ ਤੋਂ ਇੱਕ ਟੈਕਸ ਲੈਂਦੇ ਆ ਕਹਿ ਲਓ। ਤਾਂ ਉਹ ਸਾਡਾ ਕਾਨੂੰਨੀ ਹੱਕ ਹੈ। ਤਾਂ ਸਾਡਾ ਮੰਡੀਕਰਨ ਢਾਂਚਾ ਅਸੀਂ ਉਹਦੇ ਬਦਲੇ ਪ੍ਰੋਵਾਈਡ ਕਰਦੇ ਹਾਂ। ਸਾਡੇ ਆੜਤ ਦਾ ਕਿੰਨਾ ਸਿਸਟਮ ਹੈ ਜਿਹੜਾ ਇਹਦੇ ਵਿੱਚ ਇਨਵੋਲਵ ਰਹਿੰਦਾ ਹੈ। ਤਾਂ ਗੱਲ ਇਹ ਆ ਕਿ ਭਾਈ ਇਹ ਜਦੋਂ ਤੁਸੀਂ RDF ਕਾਨੂੰਨ ਦੇਣਾ, ਤੁਸੀਂ ਨਹੀਂ ਦੇ ਰਹੇ ਤਾਂ ਫਿਰ ਭਾਈ ਬਹੁਤ ਮਾੜੀ ਗੱਲ ਆ। ਤਾਂ ਇਹਨਾਂ ਨੇ ਇੱਕ ਤੇ RDF ਦਾ ਮੁੱਦਾ ਰੱਖਿਆ, ਕਿਉਂਕਿ ਇਹ ਰਕਮ ਵੱਧ ਕੇ ਉਹ 9,000 ਕਰੋੜ ਬਣ ਗਈ ਆ। ਇਸ ਤੋਂ ਇਲਾਵਾ ਇੱਕ ਕਹਿੰਦੇ ਕਿ ਸੂਚੀ ਵੀ ਦਿੱਤੀ ਇਹਨਾਂ ਨੇ, ਗੋਦਾਮ ਦੇ ਵਿੱਚ ਭੰਡਾਰਨ ਦਾ ਮੁੱਦਾ ਹੈ ਤੇ ਘੱਟ ਵਿਆਜ ਤੇ ਕਰਜ਼ੇ ਮਿਲਣ, ਐਸੀ ਇਹਨਾਂ ਨੇ ਡਿਮਾਂਡ ਕੀਤੀ ਹੈ। ਵੈਸੇ ਇਹਨਾਂ ਨੇ ਕਿਹੜਾ ਕਰਜ਼ੇ ਮੋੜਨੇ ਹੁੰਦੇ ਆ, ਭਾਵੇਂ ਵਿਆਜ ਜ਼ਿਆਦਾ ਵੀ ਲਾ ਲੈਣ, ਕਿਉਂਕਿ ਜਦੋਂ ਮੁੱਖ ਮੰਤਰੀ ਕਹਿ ਚੁੱਕੇ ਅਸੀਂ ਕਿਹੜਾ ਮੋੜਨਾ, ਤੇ ਵਿਆਜ ਘੱਟ ਘੁੱਟ ਨਹੀਂ ਵੇਖੀ ਦੀ ਹੁੰਦੀ। ਤਾਂ ਗੱਲ ਇਹ ਆ ਕਿ ਇੱਧਰ ਨਾਲ ਕਿਹਾ ਕਿ ਅਕਾਲੀ ਦਲ, ਇਹ ਤੇ ਕਹਿਣੋਂ ਉਕਦੇ ਹੀ ਨਹੀਂ ਹੈ ਨਾ। ਅੱਜ ਕੱਲ੍ਹ CM ਸਾਹਿਬ ਸੁੱਤੇ ਪਏ ਵੀ ਕਾਲੀ ਕਾਲੀ ਕਰੀ ਜਾਂਦੇ, ਪਤਾ ਨਹੀਂ ਕਾਲੀਆਂ ਨੇ ਕੀ ਕਰਨਾ। ਉਹ ਖੈਰ ਗੱਲ ਇਹ ਆ ਕਿ ਦੇਖੋ ਗੁਰਪ੍ਰੀਤ, ਮੈਂ ਇਸ ਮਾਮਲੇ ਦੇ ਵਿੱਚ ਤੇ ਮਾਨ ਸਾਹਿਬ ਦੇ ਨਾਲ ਆ ਕਿ ਸਾਡਾ RDF ਦਾ ਪੈਸਾ ਮਿਲਣਾ ਚਾਹੀਦਾ, ਤਾਂ ਕਿ ਇਸ ਸਰਕਾਰ ਨੂੰ ਥੋੜਾ ਪਰਫਾਰਮ ਕਰਨ ਦਾ ਹੱਥ ਖੋਲ ਕੇ ਮੌਕਾ ਮਿਲੇ। ਪਰ ਤੁਸੀਂ ਇੱਕ ਗੱਲ ਵੇਖੀ ਹੋਣੀ ਹੈ, ਜਦੋਂ ਇਹਨਾਂ ਨੇ RDF ਦਾ ਕੇਸ ਸੁਪਰੀਮ ਕੋਰਟ ਪਾਇਆ ਸੀ, ਸ਼ਾਇਦ ਆਪਾਂ ਉਦੋਂ ਪ੍ਰੋਗਰਾਮ 'ਚ ਗੱਲ ਵੀ ਕੀਤੀ ਸੀ ਕਿ ਭਾਈ ਤੁਸੀਂ ਸੁਪਰੀਮ ਕੋਰਟ 'ਚ ਤਾਂ ਜਾ ਰਹੇ ਹੋ, ਹੁਣ ਤੁਹਾਨੂੰ ਕੇਂਦਰ ਦੇਗਾ ਨਹੀਂ। ਕਿਉਂ? ਕਿਉਂਕਿ ਉਹ ਕਹਿਣਗੇ ਕਿ ਸੁਪਰੀਮ ਕੋਰਟ 'ਚ ਮਾਮਲਾ ਪੈਂਡਿੰਗ ਹੈ। ਉਦੋਂ ਮਾਨ ਸਾਹਿਬ ਕਹਿੰਦੇ ਸਨ ਕਿ ਮੈਂ ਤਾਂ ਚੁਟਕੀਆਂ 'ਚ, ਜਿਵੇਂ MSP ਵਾਲੀ ਮੈਡਮ ਨਹੀਂ, ਮੈਂ ਤਾਂ ਚੁਟਕੀਆਂ 'ਚ MSP ਦੇ ਦੇਵਾਂਗੀ, ਉੱਦਾਂ ਹੀ ਇਹ ਕਰਦੇ ਸਨ ਕਿ ਅਸੀਂ ਤੇ ਚੁਟਕੀਆਂ ਦੇ ਵਿੱਚ ਏਦਾਂ ਕਰ ਦਿਆਂਗੇ, ਉੱਦਾਂ ਕਰ ਦਿਆਂਗੇ, ਲੈ ਲਓ ਚੁਟਕੀਆਂ 'ਚ। ਤੇ ਚੁਟਕੀਆਂ ਦੇ ਨਾਲ ਕੁਝ ਨਹੀਂ ਮਿਲਦਾ ਹੁੰਦਾ। ਥੋੜਾ ਜਿਹਾ ਸਟੈਂਡ ਰੱਖੋ, ਥੋੜੀ ਜਿਹੀ ਗੜਸ ਰੱਖੋ, ਥੋੜੀ ਜਿਹੀ ਭੜਕ ਰੱਖੋ, ਮੜਕ ਰੱਖੋ, ਰੜਕ ਰੱਖੋ। ਜੇ ਤੁਹਾਨੂੰ 3 ਕਰੋੜ ਪੰਜਾਬੀਆਂ ਨੇ ਚੁਣਿਆ ਨਾ, ਤੇ ਪੰਜਾਬੀਆਂ ਦੇ ਨੁਮਾਇੰਦੇ ਬਣ ਕੇ ਜਿਉਂ ਯਾਰ। ਤੁਸੀਂ ਤੇ ਬਿਲਕੁਲ ਥੱਲੇ ਲੱਗੇ ਜੇ। ਅਮਿਤ ਸ਼ਾਹ ਤੁਹਾਨੂੰ ਪਤਾ ਨਹੀਂ ਕੀ ਕਹਿੰਦਾ ਤੇ ਬਾਹਰ ਆ ਕੇ ਜ਼ੁਬਾਨ ਤੁਹਾਡੀ ਫਥਲਾਉਣ ਲੱਗ ਜਾਂਦੀ ਆ। ਸੋ ਗੱਲ ਇਹ ਆ ਕਿ ਏਦਾਂ ਇਹਨਾਂ ਨੇ ਪੈਸਾ ਨਹੀਂ ਜੇ ਦੇਣਾ, ਔਰ ਇਹਨਾਂ ਦੀ ਵੀ ਗਲਤੀ ਆ ਕਿ ਸੁਪਰੀਮ ਕੋਰਟ 'ਚ ਜਾਣ ਦੀ ਥਾਂ ਤੇ ਦੇਸ਼ ਦੀ ਕਚਹਿਰੀ 'ਚ ਜਾਣ ਦੀ ਜ਼ਰੂਰਤ ਸੀਗੀ। ਹਰ ਸੂਬੇ ਦੇ ਵਿੱਚ ਜਿੱਥੇ ਜਾਂਦੇ, ਇਹਨਾਂ ਦਾ ਮੈਕੈਨਿਜ਼ਮ ਤੇ ਹੈਗਾ ਹੀ ਆ ਪਾਰਟੀ ਪੱਧਰ ਤੇ, ਇਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਜਾਣਾ ਚਾਹੀਦਾ ਸੀਗਾ। ਤਾਂ ਖੈਰ ਚਲੋ ਚੰਗੀ ਗੱਲ ਹੈ, ਮੁਲਾਕਾਤ ਤੇ ਇਹਨਾਂ ਨੇ ਕੀਤੀ ਹੈ, ਪਰ ਮੁਲਾਕਾਤ ਦੇ ਵਿੱਚੋਂ ਨਿਕਲੇਗਾ ਕੀ, ਉਹਦੇ ਲਈ ਮੈਂ ਨਿਰਾਸ਼ ਹੀ ਹਾਂ ਗੁਰਪ੍ਰੀਤ। ਮੈਂ ਕੋਈ ਆਸ਼ਾਵਾਦੀ ਹੈ ਨਹੀਂਗਾ। ਜੀ ਜੀ। ਇਸ ਤੋਂ ਅੱਗੇ ਵਧੀਏ ਤਾਂ ਭੁੱਲਰ ਦੀ ਜ਼ਮਾਨਤ ਅਰਜ਼ੀ ਰੱਦ ਹੋਈ ਹੈ ਜੀ। ਹਾਂ ਜੀ, ਤੇਰਾ ਭੁੱਲਰ ਮਾੜਾ ਨਹੀਂ, ਬਸ ਕੰਮ ਹੀ ਮਾੜੇ ਨੇ। ਜਦੋਂ ਹੁਣ ਕੰਮ ਹੀ ਮਾੜੇ ਨੇ ਤੇ ਫਿਰ ਭੁੱਲਰ ਹੋਰਾਂ ਦੀ ਜ਼ਮਾਨਤ ਕੌਣ ਕਰਾਏਗਾ ਜੀ। ਇਹਨਾਂ ਨੂੰ ਤੇ ਛੇਤੀ ਕੀਤੇ ਉੱਥੇ ਪਾਈਆ ਗੰਢੇ ਨਹੀਂ ਦੇਣ ਜਾਂਦਾ ਹੋਣਾ, ਜਿਸ ਤਰ੍ਹਾਂ ਦਾ ਹਾਲ ਹੋਇਆ ਪਿਆ। ਕਿਉਂਕਿ ਦੇਖੋ CBI ਨੇ ਕੀ ਕੀਤਾ ਸਾਨੂੰ ਨਾ, ਮੈਂ ਅੱਗੇ ਤੁਹਾਨੂੰ ਸ਼ਾਇਦ ਗੱਲ ਦੱਸੀ ਆ ਕਿ ਜਿੱਦਣ ਇਹ ਖਬਰਾਂ ਲੱਗੀਆਂ ਕਿ ਕੁਝ IPS ਤੇ ਕੁਝ IS ਦੇ ਨਾਮ ਆ ਰਹੇ ਨੇ, ਤੇ ਮੈਂ ਗੁਰਪ੍ਰੀਤ ਆ ਰਿਹਾ ਸੀ ਕਿਸੇ ਸ਼ਹਿਰ ਤੋਂ, ਤੇ ਰਸਤੇ 'ਚ ਸਾਨੂੰ ਫੋਨ ਆਇਆ ਵੀ ਇੱਥੇ ਰੁਕਿਓ। ਤੇ ਸੱਚ ਜਾਣੋ ਮੇਰਾ ਬ੍ਰਦਰ ਵੀ ਨਾਲ, ਤੇ ਸਾਨੂੰ ਉਹਨਾਂ ਬੰਦਿਆਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਬੰਦੇ ਨੇ ਬੜੀਆਂ ਬੇਵਕੂਫੀਆਂ ਕੀਤੀਆਂ ਤੇ ਇਹਦੀ ਚੈਟ ਖੁੱਲੀ ਮਿਲੀ ਹੈ CBI ਨੂੰ। ਤੇ ਅਸੀਂ ਗੱਲ ਸੁਣੀ ਕਿ ਠੀਕ ਹੈ ਯਾਰ, ਹੋ ਸਕਦਾ ਵੀ ਇਹਨੇ ਚੈਟ ਵੀ ਡਿਲੀਟ ਤੱਕ ਨਹੀਂ ਸੀ ਕੀਤੀ। ਤਾਂ ਇਹ ਹੋਇਆ ਕਿ ਅਗਲੇ ਦਿਨ ਜਦੋਂ ਅਸੀਂ ਆਏ ਤਾਂ ਸੱਚ ਜਾਣੋ ਅਸੀਂ ਆਪਸ ਦੇ ਵਿੱਚ ਵੀ ਗੱਲ ਕੀਤੀ ਕਿ ਉਹ ਸੇਮ ਉਹੀ ਕੁਝ ਵਾਪਰਿਆ ਕਿ CBI ਨੇ ਉਸੇ ਚੈਟ ਦੇ ਵਿੱਚੋਂ
ਜਾਂ ਜੋ ਵੀ ਕਨਵਰਸੇਸ਼ਨ ਸੀਗੀ ਇਹਨਾਂ ਦੀ, ਉਹਦੇ ਵਿੱਚੋਂ ਹੀ ਕੁਝ ਅਫਸਰਾਂ ਦਾ ਜ਼ਿਕਰ ਕਰ ਦਿੱਤਾ। ਅਖਬਾਰਾਂ ਨੇ ਲਿਖਿਆ ਕਿ CBI ਨੇ ਕੁਝ ਨਿਸ਼ਾਨਦੇਹੀ ਕੀਤੀ ਅਫਸਰਾਂ ਦੀ ਜਿਹੜੇ ਕਿ ਇਸ ਨੈਟਵਰਕ ਦਾ ਹਿੱਸਾ ਸੀ। ਜਦੋਂ ਹੁਣ ਭੁੱਲਰ ਤੋਂ ਗਾਂ ਇੱਕ ਨੈਟਵਰਕ ਦੀ ਨਿਸ਼ਾਨਦੇਹੀ ਹੋ ਗਈ ਤਾਂ ਮੇਰੇ ਖਿਆਲ ਦੇ ਨਾਲ ਉੱਥੇ CBI ਦਾ ਵਕੀਲ ਖੜ ਕੇ ਕਹਿ ਦੇਗਾ ਕਿ ਹਾਲੇ ਤਾਂ ਦੇਖੋ ਜੀ ਉਹਨਾਂ ਬੰਦਿਆਂ ਤੱਕ ਪਹੁੰਚਣਾ ਵਾ CBI ਨੇ, ਇਹ ਬੰਦੇ ਦੀ ਕਸਟਡੀ ਬਹੁਤ ਜ਼ਰੂਰੀ ਆ। ਜੇ ਬਾਹਰ ਨਿਕਲੇਗਾ ਤੇ ਕੇਸ ਨੂੰ ਪ੍ਰਭਾਵਿਤ ਕਰੇਗਾ ਤਾਂ ਫਿਰ ਗੱਲ ਹੋ ਗਈ ਨਾ ਉਹੀ। ਸੋ ਇਸ ਵਾਸਤੇ HS ਭੁੱਲਰ ਇਹ ਤਾਂ ਖੁੱਲਾ ਖੇਡਿਆ। ਮੈਂ ਤੁਹਾਨੂੰ ਦੱਸਾਂ ਵਰਿੰਦਰ ਸਹਿਵਾਗ ਦੇ ਸਟਾਈਲ 'ਚ, ਹੁਣ ਇਹਨੂੰ ਲక్ష్మణ ਦੇ ਸਟਾਈਲ 'ਚ ਉੱਥੇ ਟੁੱਕ ਨਾਲ ਦਿਨ ਗਿਣਨੇ ਪੈਣਗੇ। ਇਹਦੀ ਜ਼ਮਾਨਤ ਜ਼ਮੂਨਤ ਤਾਂ ਹਾਲ ਫਿਲਹਾਲ ਮੈਨੂੰ ਨਹੀਂ ਲੱਗਦਾ ਹੁੰਦੀ ਨਜ਼ਰ ਆਉਂਦੀ ਆ। ਕਿਉਂ? ਕਿਉਂਕਿ ਸਿਆਪਾ ਪੈ ਗਿਆ ਉਹਨਾਂ ਚੀਜ਼ਾਂ ਦਾ ਜਿਹੜੀਆਂ ਚੀਜ਼ਾਂ CBI ਨੇ ਰਿਕਵਰ ਕਰ ਲਈਆਂ। ਤਾਂ ਹੁਣ ਤਾਂ ਦੂਜੇ ਅਫਸਰ ਜਿਹੜੇ ਉਹ ਡਰੇ ਪਏ ਨੇ। ਗੁਰਪ੍ਰੀਤ, ਇਹ ਬਹੁਤ ਵੱਡਾ IPS ਜਾਂ IS ਦੇ ਵਿੱਚ ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ CBI ਇਸ ਜਾਂਚ ਦਾ ਦਾਇਰਾ ਵਧਾ ਸਕਦੀ ਹੈ। ਜ਼ਮਾਨਤ ਭਾਲਦੇ ਆ ਆਉਣ ਵਾਲੇ ਸਮੇਂ ਦੇ ਵਿੱਚ, ਤੇ ਦੂਜਿਆਂ ਨੂੰ ਹੋ ਸਕਦਾ ਕਿ ਵਕੀਲ ਕਰਨੇ ਪੈ ਜਾਣ। ਤੇ ਮੈਂ ਹੈਰਾਨ ਸੀ ਕਿ ਉਹ ਜਿਹੜੇ ਸੱਜਣ ਸਾਨੂੰ ਮਿਲੇ ਰਸਤੇ ਦੇ ਵਿੱਚ, ਹਾਈਵੇ ਤੇ ਮਿਲੇ ਸਨ, ਬਹੁਤ ਪਹੁੰਚੇ ਹੋਏ ਬੰਦੇ ਸਨ, ਵਕਾਲਤ ਦੇ ਨਾਲ ਜੁੜੇ ਨਾਮਚੀਨ ਬੰਦੇ ਸੀ। ਤੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਉਹਨਾਂ ਨੂੰ ਵੀ ਇਸ ਨੈਟਵਰਕ ਦਾ ਇੰਨਾ ਜ਼ਿਆਦਾ ਪਤਾ ਸੀ ਕਿ ਉਹਨਾਂ ਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ CBI ਕੋਲ ਉਹ ਸਾਰੀਆਂ ਚੈਟਾਂ ਵਗੈਰਾ ਜਿਹੜੀਆਂ ਨੇ ਪਈਆਂ ਨੇ, ਉਹ ਕਿਸੇ ਵੇਲੇ ਕੁਝ ਵੀ ਕਰ ਸਕਦੇ ਆ। ਜੀ, ਕਸੂਤੇ ਫਸ ਗਏ ਨੇ। ਦੇਖਦੇ ਆ ਹੁਣ ਕਿੱਧਰ ਨੂੰ ਗੱਲ ਜਾਂਦੀ ਹੈ। ਤੇ ਗਵਰਨਰ ਸਾਹਿਬ ਨੇ ਕਹਿੰਦੇ ਫੇਰ ਤੋਂ ਨਸ਼ਿਆਂ ਦਾ ਮੁੱਦਾ ਚੁੱਕਿਆ। ਇਹ ਗਵਰਨਰ ਪੁਰਾਣਾ ਹੋਵੇ ਨਵਾਂ ਹੋਵੇ, ਨਸ਼ਿਆਂ ਵਾਲੇ ਪਾਸੇ ਖਾਸਾ ਕੰਮ ਕਰਨ ਨੂੰ ਦੌੜਦੇ ਨੇ। ਪਹਿਲਾਂ ਵੀ ਪੁਰਾਣੇ ਗਵਰਨਰ ਸਾਹਿਬ ਸਰਹੱਦੀ ਏਰੀਏ 'ਚ ਘੁੰਮਦੇ ਰਹੇ ਨੇ ਤੇ ਇਹਨਾਂ ਦਾ ਵੀ ਉਹੋ ਜਿਹਾ ਹੀ ਰਵੱਈਆ ਰਹਿੰਦਾ। ਨਹੀਂ ਗੁਰਪ੍ਰੀਤ, ਇੱਥੇ ਗੱਲ ਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 3 ਨੁਕਤਿਆਂ ਤੇ ਬਣੀ ਸੀ। ਪਹਿਲਾ ਨੁਕਤਾ ਸੀ ਕਿਸਾਨਾਂ ਦਾ ਕਰਜ਼ਾ, ਦੂਜਾ ਨੁਕਤਾ ਸੀਗਾ ਘਰ ਘਰ ਨੌਕਰੀ, ਤੇ ਤੀਜਾ ਨੁਕਤਾ ਸੀਗਾ ਨਸ਼ਾ। ਠੀਕ ਹੈ ਜੀ, ਇਹ 3 ਮੁੱਦਿਆਂ ਤੇ। ਔਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਇੱਕ ਖਾਸ ਬੰਦੇ ਦੇ ਨਾਲ ਮੇਰੀ ਬੈਠਕ ਹੋਈ ਬਾਅਦ ਚ, ਤੇ ਉਹਨੇ ਸਾਰੀਆਂ ਗੱਲਾਂ ਮੈਨੂੰ ਖੋਲ ਕੇ ਦੱਸੀਆਂ ਕਿ ਇਸ ਕੰਪੇਨ ਨੂੰ ਕਿੱਦਾਂ ਡਿਜ਼ਾਈਨ ਕੀਤਾ ਗਿਆ। ਠੀਕ ਹੈ ਜੀ, ਭਾਜਪਾ ਸੇਮ ਉਹੀ ਦਾ ਖੇਡਣਾ ਚਾਹੁੰਦੀ ਹੈ। ਠੀਕ ਹੈ ਨਾ ਜੀ, ਹਜੇ ਉਹ ਦੂਜੇ ਦਾਅਵੇ ਜਾਂ ਵਾਅਦੇ ਤਾਂ ਨਹੀਂ ਕਰ ਰਹੇ, ਪਰ ਉਹ ਨਸ਼ੇ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਖੇਡਣਾ ਚਾਹੁੰਦੀ। ਪਰ ਪੰਜਾਬੀ ਹੁਣ ਇੱਕ ਵਾਰੀ ਠੱਗੀ ਖਾ ਚੁੱਕੇ ਆ। ਕੈਪਟਨ ਅਮਰਿੰਦਰ ਸਿੰਘ ਨੇ ਕੀ ਕੀਤਾ? ਕੈਪਟਨ ਅਮਰਿੰਦਰ ਸਿੰਘ ਨੇ ਇਹ ਕੀਤਾ ਕਿ ਤੁਸੀਂ ਹਿਸਾਬ ਲਾ ਲਓ, ਜਦੋਂ ਪਾਵਰ 'ਚ ਆ ਗਏ ਕਰਜ਼ੇ ਤੋਂ ਵੀ ਮੁੱਕਰ ਗਏ। ਫਿਰ ਇਸ ਤੋਂ ਇਲਾਵਾ ਘਰ ਘਰ ਨੌਕਰੀ ਕੀ ਦੇਣੀ ਸੀਗੀ? ਸਭ ਨੂੰ ਪਤਾ ਕਿ ਕਿਸ ਤਰ੍ਹਾਂ ਨੌਕਰੀਆਂ ਦੇ ਨਾਮ ਤੇ ਉਹਨਾਂ ਨੇ ਬਈ ਆਹ ਕਰ ਦਿੱਤਾ ਕਿ ਜੀ ਪਲੇਸਮੈਂਟ ਮੇਲੇ ਕਰ ਦਿੰਦੇ। ਸੋ ਇਹਨਾਂ ਨੇ ਪੰਜਾਬੀਆਂ ਨੇ ਜਦੋਂ ਇੱਕ ਵਾਰੀ ਫਤਹ ਖਾ ਲਈ, ਫਿਰ ਝਾੜੂ ਵਾਲਿਆਂ ਦਾ ਐਕਸਪੈਰੀਮੈਂਟ ਹੋ ਗਿਆ। ਝਾੜੂ ਵਾਲਿਆਂ ਦਾ ਜਿਹੜਾ ਐਕਸਪੈਰੀਮੈਂਟ ਹੋਇਆ ਉਹ ਵੀ ਹੁਣ ਉਹਨਾਂ ਨੂੰ ਰਾਸ ਆਇਆ ਕਿ ਨਹੀਂ ਆਇਆ ਇਹ ਬਾਅਦ ਦੀ ਗੱਲ ਹੈ, ਕਿਉਂਕਿ ਨਸ਼ੇ ਦੇ ਮਾਮਲੇ 'ਚ ਉਹ ਵੀ ਕੰਮ ਕਰ ਰਹੇ ਆ। ਇਨਫੈਕਟ ਮੈਂ ਇਹ ਕਹੂੰਗਾ ਕਿ ਕੈਪਟਨ ਤੋਂ ਤੇ ਜ਼ਿਆਦਾ ਉਹ ਕਰ ਰਹੇ ਨੇ ਯੁੱਧ ਨਸ਼ਿਆਂ ਵਿਰੁੱਧ ਤੋਂ ਲੈ ਕੇ। ਮੈਂ ਦੇਖੋ ਆਲੋਚਕ ਜ਼ਰੂਰ ਹੋ ਸਕਦਾ, ਪਰ ਮੈਂ ਮਤਲਬ ਕਿ ਬਿਲਕੁਲ ਬੇਈਮਾਨ ਨਹੀਂ ਹੋ ਸਕਦਾ। ਠੀਕ ਹੈ, ਕੈਪਟਨ ਦੇ ਮੁਕਾਬਲੇ ਕੰਪੈਰੀਟਿਵਲੀ ਜੇ ਤੁਸੀਂ ਵੇਖੋਗੇ ਤਾਂ ਨਸ਼ੇ ਤੇ ਇਹ ਜ਼ਿਆਦਾ ਕੰਮ ਕਰਦੇ ਨਜ਼ਰ ਆ ਰਹੇ ਆ। ਸੋ ਭਾਜਪਾ ਇਹਨਾਂ ਦੇ ਵਿੱਚ ਆਉਣਾ ਚਾਹੁੰਦੀ ਕਿ ਅਸੀਂ ਇਹਦੇ ਤੋਂ ਵੀ ਬਿਹਤਰ ਕਰ ਸਕਦੇ ਹਾਂ। ਸੋ ਇਹਨਾਂ ਦੇ ਕੋਲ ਸਿਰਫ ਇੱਕੋ ਇੱਕ ਆ ਕਿ ਅਸੀਂ ਨਸ਼ੇ ਦੇ ਮੁੱਦੇ ਤੇ ਅੱਗੇ ਵਧੀਏ। ਗਵਰਨਰ ਸਾਹਿਬ ਅੱਜ ਆਏ ਸਨ ਬਠਿੰਡਾ ਯੂਨੀਵਰਸਿਟੀ 'ਚ, ਇਤਫਾਕਨ ਮੈਂ ਵੀ ਅੱਜ ਉੱਥੇ ਸੀਗਾ। ਬੜਾ ਪ੍ਰੋਟੋਕਾਲ ਦੇ ਮੁਤਾਬਕ VIP ਰੂਟ ਲੱਗਾ ਸੀ, ਬਹੁਤ ਟ੍ਰੈਫਿਕ ਸੀਗਾ, ਲੋਕ ਪੁੱਛ ਰਹੇ ਸਨ ਕੌਣ ਆਇਆ। ਤੇ ਮੈਂ ਅੰਦਾਜ਼ੇ ਨਾਲ ਕਿਹਾ, ਮੈਂ ਕਿਹਾ 3 ਬੰਦੇ ਹੋ ਸਕਦੇ, ਜਾਂ ਤਾਂ CM ਜਾਂ ਗਵਰਨਰ ਜਾਂ ਕੇਂਦਰ 'ਚੋਂ ਕੋਈ। ਤਾਂ ਵਾਕਿਆ ਗਵਰਨਰ ਆਏ ਸੀ। ਤਾਂ ਉੱਥੇ ਇਹਨਾਂ ਨੇ ਨਸ਼ੇ ਦਾ ਮੁੱਦਾ ਫੇਰ ਉਭਾਰਿਆ। ਪਰ ਇਹ ਐਵੇਂ ਗੱਲ ਇਹ ਆ, ਸ਼ਬਦ ਕਹਿਣ ਲੱਗਿਆ ਥੋੜਾ ਜਿਹਾ ਸੰਕੋਚ ਜਿਹਾ ਹੁੰਦਾ, ਪਰ ਨਹੀਂ ਕਹਿ ਦੇਣਾ ਚਾਹੀਦਾ। ਮੂਤ ਚੋਂ ਮੱਛੀਆਂ ਭਾਲਦੇ ਆ ਭਾਜਪਾ ਵਾਲੇ। ਇਹ ਨਹੀਂ ਏਦਾਂ ਮਿਲਣੀਆਂ ਕਿ ਤੁਹਾਨੂੰ ਕਿਸਾਨਾਂ, ਕਾਰੋਬਾਰੀਆਂ, ਸਿਆਸੀ ਭਾਈਚਾਰੇ, ਸਾਰੇ ਬੰਦੇ ਜਿਹੜੇ ਤੁਹਾਡੇ ਸਾਰੇ ਵਰਗ ਜਿਹੜੇ ਆ ਤੁਹਾਡੇ ਕੁਝ ਰਾਹਤ ਨੂੰ ਉਡੀਕਦੇ ਆ। ਜਦ ਤੱਕ ਤੁਸੀਂ ਇਹਨਾਂ ਦਾ ਕੋਈ ਮਸਲਾ ਹੱਲ ਨਹੀਂ ਕਰੋਗੇ, ਏਦਾਂ ਪੰਜਾਬੀਆਂ ਦੇ ਵੋਟਾਂ ਨਹੀਂ ਜੇ ਪਾਉਣੀਆਂ। ਜੋ ਮਰਜ਼ੀ ਕਰ ਲਓ। ਗਵਰਨਰ ਇਹਨਾਂ ਦੇ ਪ੍ਰਚਾਰ ਮੰਤਰੀ ਬਣ ਗਏ ਨੇ। ਜੀ ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਫਸਲ ਬਰਬਾਦ ਹੋਈ ਤਾਂ ਕਿਸਮਤ ਨੇ ਫੜੀ ਬਾਂਹ। ਹਾਂਜੀ ਦੇਖੋ, ਇਹ ਬੜੀ ਅੱਜ ਨਾ ਬੜੀ ਰੌਚਕ ਖਬਰ ਹੈ ਮੇਰੇ ਖਿਆਲ ਦੇ ਨਾਲ। ਅੱਜ ਦੀ ਨਾ ਇਹ ਬੜੀ ਮਿੱਠੀ ਜੀ ਖਬਰ ਹੈ ਗੁਰਪ੍ਰੀਤ। ਜਿਵੇਂ ਤੁਸੀਂ ਖੱਟੀ ਖਬਰ ਦੀ ਗੱਲ ਕੀਤੀ ਸੀ ਕਿ ਖੱਟੀ ਜੀ ਖਬਰ ਆ ਰਹੀ ਆ, ਤੇ ਐਂਡ ਤੇ ਖਬਰ ਮਿੱਠੀ ਹੋ ਗਈ ਆ ਕਿ ਵੇਖੋ ਬੰਦਾ ਜਿਹੜਾ ਬਈ ਉਜੜ ਗਿਆ ਕਿਸੇ ਕੁਦਰਤੀ ਵਿਪਤਾ 'ਚ, ਤੇ ਇਤਫਾਕਨ ਕਿ ਉਹਦੀ ਮਤਲਬ ਕਿ ਚੰਦ ਘੰਟਿਆਂ ਬਾਅਦ ਲਾ ਲਓ ਕਿ ਚੰਦ ਦਿਨਾਂ ਬਾਅਦ ਲਾ ਲਓ ਕਿ ਲੋਟਰੀ ਨਿਕਲ ਆਈ। ਹੈ ਨਾ ਕਮਾਲ।
ਸੋ ਗੱਲ ਇਹ ਆ ਕਿ 8 ਏਕੜ ਫਸਲ ਤਬਾਹ ਹੋ ਗਈ ਕਿਸਾਨ ਦੀ, ਮਤਲਬ ਕਿ ਬਹੁਤ ਬੁਰਾ ਹਾਲ ਹੋ ਜਾਂਦਾ ਹੈ। ਤਾਂ ਫਾਜ਼ਿਲਕਾ ਦਾ ਕਿਸਾਨ ਸੀਗਾ, ਫਿਰ ਜਦੋਂ ਬਰਬਾਦ ਹੋ ਗਈ ਤਾਂ ਉਹ ਲਾਟਰੀ ਦਾ ਟਿਕਟ ਖਰੀਦਿਆ ਸੀਗਾ ਤੇ ਫਾਜ਼ਿਲਕਾ ਦਾ ਪਿੰਡ ਆ ਝਵਾੜਿਆਂ ਵਾਲੀ, ਤੇ ਇੱਥੋਂ ਦਾ ਕਿਸਾਨ ਸੀਗਾ। ਤੇ ਕਮਾਲ ਇਹ ਵੇਖੋ ਜਨਾਬ ਕਿ 9 ਅਪ੍ਰੈਲ ਨੂੰ ਜਿਹੜੀ ਤਰੀਕ ਸੀ 9, ਤੇ ਇਹਨਾਂ ਨੇ ਟਿਕਟ ਖਰੀਦੀ ਤੇ ਮੁੜ ਕੇ ਅੱਜ ਇਨਾਮ ਨਿਕਲ ਆਇਆ ਸ਼ਾਇਦ ਲੱਖ ਕੇ 2 ਲੱਖ ਰੁਪਏ ਦਾ। ਤੇ ਬੜੀ ਵੱਡੀ ਗੱਲ ਆ ਕਿ ਕੋਈ ਬੰਦਾ ਜਦੋਂ ਬਿਲਕੁਲ ਕਹਿ ਲਓ ਕਿ ਮਾਂਜਿਆ ਜਾਵੇ, ਉਹਨੂੰ ਇਸ ਤਰ੍ਹਾਂ ਲਾਟਰੀ ਜਿਹੜੀ 100-150 ਦੀ ਟਿਕਟ ਆ ਉਹਦੇ ਚੋਂ ਲੱਖ 2 ਲੱਖ ਰੁਪਈਆ ਨਿਕਲ ਆਵੇ, ਤੇ ਮੇਰੇ ਖਿਆਲ ਦੇ ਨਾਲ ਉਹ ਸ਼ੁਕਰ ਹੀ ਕਰੇਗਾ। ਕਿ ਵੈਸੇ ਸ਼ੁਕਰ ਕਰਨਾ ਵੀ ਚਾਹੀਦਾ। ਉਹ ਜਿਹੜਾ ਪਰਮਾਤਮਾ ਹੈ, ਜਿਹੜਾ ਦਾਤਾ ਹੈ ਨਾ, ਜਦੋਂ ਦੇਣ ਤੇ ਆਉਂਦਾ ਹੈ ਨਾ, ਤੁਸੀਂ ਨੀਅਤ ਸੱਚੀ ਰੱਖੋ, ਮਿਹਨਤ ਜਾਰੀ ਰੱਖੋ। ਜਦੋਂ ਦੇਣ ਤੇ ਆਉਂਦਾ ਹੈ ਨਾ, ਕਈ ਵਾਰ ਗੁਰਪ੍ਰੀਤ ਮਤਲਬ ਕਿ ਪੱਥਰ ਚੋਂ ਨਿਕਲ ਕੇ ਵੀ ਬਾਂਹ ਫੜ ਲੈਂਦਾ ਹੈ। ਸੋ ਇਸ ਕਰਕੇ ਇਹ ਜਿਹੜਾ ਕਿਸਾਨ ਹੈ ਖੁਸ਼ ਹੈ, ਇਹਨੇ ਮਠਿਆਈ ਵੰਡੀ ਆ ਕਿ ਠੀਕ ਹੈ, ਇੱਕ ਪਾਸਿਓਂ ਮੇਰਾ ਨੁਕਸਾਨ ਹੋਇਆ ਪਰ ਪਰਮਾਤਮਾ ਨੇ ਦੂਜੇ ਪਾਸਿਓਂ ਭਰਪਾਈ ਵੀ ਕਰੀ ਆ। ਜੀ ਬਿਲਕੁਲ, ਖਬਰ ਵਾਕਿਆ ਹੀ ਬੜੀ ਮਿੱਠੀ ਤੇ ਚੰਗੀ ਹੈ। ਖੈਰ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।